ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜਿਸ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਪ੍ਰਵੀਨ ਸ਼ਰਮਾ ਜੀ। ਦੱਸਣਗੇ ਪੰਜਾਬ ਦੇ ਵਿੱਚ ਕੀ ਕੁਛ ਹੋ ਰਿਹਾ ਹੈ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਸਨੋਜੇ ਤੋਂ 4082722500 ਉਹਨਾਂ ਦਾ ਫੋਨ ਨੰਬਰ ਆ। ਕ੍ਰਿਸ਼ਨ ਧਨੋਤਾ ਜੀ ਜੋ ਬਸੇਟੀ ਤੋਂ, ਬਚਿੱਤਰ ਸਿੰਘ ਜੀ ਚਾਹਲ ਫਰਜ਼ਨੋ ਤੋਂ, ਮਹਿੰਦਰ ਸਿੰਘ ਤੇ ਮਨਜੀਤ ਕੌਰ ਤੱਖੜ ਮਡੈਸਟੋ ਤੋਂ, ਇਹਨਾਂ ਦੇ ਬਹੁਤ ਬਹੁਤ ਧੰਨਵਾਦੀ। ਅਤੇ ਸਰੋਤੇ ਜੇ ਤੁਸੀਂ ਵੀ ਕਿਸੇ ਨੇ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਕਾਲ ਕਰ ਸਕਦੇ ਹੋ 4087227698। ਸਾਡੇ ਨਾਲ ਜੁੜ ਚੁੱਕੇ ਨੇ ਪ੍ਰਵੀਨ ਸ਼ਰਮਾ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਜੀ। ਸਤਿ ਸ਼੍ਰੀ ਅਕਾਲ ਜੀ। ਔਰ ਵਿਸ਼ਵ ਭਰ ਦੇ ਵਿੱਚ ਇਸ ਵੇਲੇ ਜਿੰਨੇ ਵੀ ਸਰੋਤੇ ਵੀਰ ਸਾਨੂੰ ਪੰਜਾਬੀ ਰੇਡੀਓ USA ਤੇ ਸੁਣ ਰਹੇ ਨੇ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੀ ਪੂਰੀ ਟੀਮ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂ ਜੀ ਪ੍ਰਵੀਨ ਜੀ, ਆਪਾਂ ਨਿੱਤ ਨਵੇਂ ਦਿਨ ਕੋਈ ਨਾ ਕੋਈ ਐਕਸੀਡੈਂਟ, ਲੋਕਾਂ ਦੀਆਂ ਜਾਨਾਂ ਜਾਂਦੀਆਂ, ਬਹੁਤ ਕੁਛ ਸੁਣਦੇ ਹਾਂ। ਇੱਕ ਹੋਰ ਐਕਸੀਡੈਂਟ ਦੀ ਜੇ ਗੱਲ ਕਰਦੇ ਹਾਂ, ਰੁਪਿੰਦਰ ਰੂਪੀ MLA ਬਠਿੰਡਾ ਦਿਹਾਤੀ ਦੀ ਕਾਰ ਦਾ ਐਕਸੀਡੈਂਟ ਹੋਇਆ ਜੀ। ਹਾਂਜੀ ਬਿਲਕੁਲ, ਹੁਣੇ ਇਸ ਖਬਰ ਦੀ ਪੂਰੀ ਚਰਚਾ ਹੈ ਇਸ ਵੇਲੇ ਕਿ ਰੁਪਿੰਦਰ ਰੂਬੀ ਜਿਹੜੇ ਬਠਿੰਡਾ ਦਿਹਾਤੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ, ਉਹਨਾਂ ਦੀ ਕਾਰ ਜਿਹੜੀ ਹੈ ਉਹ ਸੜਕ ਹਾਦਸੇ ਦੇ ਕਰਕੇ ਹਾਦਸਾਗ੍ਰਸਤ ਹੋਈ ਹੈ। ਤੇ ਇਹ ਜਿਹੜਾ ਹਾਦਸਾ ਵਾ ਉਹ ਸੜਕ ਤੇ ਇੱਕ ਮਰੇ ਪਏ ਪਸ਼ੂ ਦੇ ਕਾਰਨ ਵਾਪਰਿਆ। ਤੇ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਉਹ ਆਪਣੇ ਸਾਥੀਆਂ ਦੇ ਨਾਲ ਚੰਡੀਗੜ੍ਹ ਤੋਂ ਬਠਿੰਡਾ ਪਰਤ ਰਹੇ ਸਨ ਕਿ ਭਵਾਨੀਗੜ੍ਹ ਨੇੜੇ ਸੜਕ ਉੱਤੇ ਇੱਕ ਪਸ਼ੂ ਜਿਹੜਾ ਮਰਿਆ ਪਿਆ ਸੀਗਾ। ਤੇ ਜਦੋਂ ਕਾਰ ਦੀਆਂ ਬ੍ਰੇਕਾਂ ਲਗਾਉਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਜਿਹੜੀ ਹੈ ਡਿਵਾਈਡਰ ਟੱਪ ਕੇ ਦੂਜੇ ਪਾਸੇ ਚਲੀ ਗਈ। ਹਾਦਸੇ ਦੇ ਵਿੱਚ ਰੁਪਿੰਦਰ ਰੂਬੀ ਹੈ ਜਿਹੜੇ, ਜਾਂ ਉਹਨਾਂ ਦੇ ਵਿੱਚ ਕਾਰ ਦੇ ਵਿੱਚ ਸਵਾਰ ਸੀਗੇ ਜਿਹੜੇ, ਉਹ ਬੰਦੇ ਪੂਰੀ ਤਰ੍ਹਾਂ ਦੇ ਨਾਲ ਜਿਹੜੇ ਸੁਰੱਖਿਅਤ ਨੇ, ਕੋਈ ਜ਼ਿਆਦਾ ਇਹਨਾਂ ਨੂੰ ਸੱਟਾਂ ਨਹੀਂ ਲੱਗੀਆਂ। ਪਰ ਜ਼ਰੂਰ ਜਿਹੜੇ ਹਾਦਸੇ ਵਾਪਰੇ ਆ ਪੰਜਾਬ ਦੀਆਂ ਸੜਕਾਂ ਦੇ ਉੱਤੇ, ਇੱਕ ਸੜਕੀ ਅੱਤਵਾਦ ਜਿਹੜਾ ਇੰਨੀ ਤੇਜ਼ੀ ਦੇ ਨਾਲ ਪ੍ਰਫੁੱਲਤ ਹੋ ਰਿਹਾ, ਤਾਂ ਉਹਦੇ ਕਰਕੇ ਮੈਂ ਕਹਿੰਦਾ ਕਿ ਹੁਣ ਸਾਡੇ ਨੁਮਾਇੰਦੇ ਵੀ ਆ ਜਿਹੜੇ, ਜਾਂ ਸਾਡੇ ਜਿਹੜੇ VIPs ਆ, ਜਾਂ ਕਿਉਂਕਿ ਸੜਕ ਹਾਦਸਾ ਤਾਂ VIP ਨਹੀਂ ਦੇਖਦਾ, ਪਰ ਅਸਲ ਦੇ ਵਿੱਚ ਇਹ ਹੈ ਕਿ ਸਪੀਡ ਜਾਂ ਅਣਗਹਿਲੀਆਂ, ਤੁਸੀਂ ਦੇਖਿਆ ਹੋਣਾ ਕਿ ਕੈਨੇਡਾ ਤੋਂ ਇੱਕ ਔਰਤ ਨੇ ਆਉਣਾ ਸੀ ਤੇ ਉਹਦਾ ਬੇਟਾ ਜਦੋਂ ਉਹਨੂੰ ਲੈ ਕੇ ਜਾ ਰਿਹਾ ਸੀ ਵਾਪਸ, ਤਾਂ ਉਹਦੇ ਖੜੇ ਟਰੱਕ ਦੇ ਨਾਲ ਉਹਨਾਂ ਦੀ ਕਾਰ ਜਾ ਟਕਰਾਈ। ਕੁਝ ਲੋਕ ਕਹਿੰਦੇ ਕਿ ਕਾਰ ਓਵਰ ਸਪੀਡ ਸੀ, ਪਰ ਮੈਂ ਸਮਝਦਾ ਕਿ ਜੇ ਟਰੱਕ ਨਾ ਖੜਾ ਹੁੰਦਾ ਤਾਂ ਕਾਰ ਸ਼ਾਇਦ ਭਾਵੇਂ ਓਵਰ ਸਪੀਡ ਸੀ ਪਰ ਉਹਨੇ ਲੰਘ ਜਾਣਾ ਸੀ। ਇਸੇ ਤਰ੍ਹਾਂ ਹੁਣ ਮਰਿਆ ਪਸ਼ੂ ਆ, ਜ਼ਾਹਰ ਜੀ ਗੱਲ ਹੈ ਕਿ ਜਾਂ ਤਾਂ ਉਹ ਕਿਸੇ ਵਹੀਕਲ ਦੇ ਨਾਲ ਟਕਰਾ ਕੇ ਉਹਦੀ ਡੈਥ ਹੋ ਗਈ, ਜਾਂ ਫਿਰ ਉਹਨੂੰ ਕੋਈ ਸੁੱਟ ਗਿਆ ਕਿਸੇ ਟਰੱਕ ਦੇ ਵਿੱਚ, ਉਹ ਲੱਦਿਆ ਹੋਣਾ ਵਾ। ਪਰ ਇੱਥੇ ਕਈ ਗੱਲਾਂ ਦੇ ਵਿੱਚ ਖਾਮੀਆਂ ਨਜ਼ਰ ਆਉਂਦੀਆਂ ਵਾ। ਹਾਈਵੇ ਜਿਹੜੇ ਸਾਡੇ, ਨਾ ਤਾਂ ਹਾਈਵੇ ਪੈਟਰੋਲਿੰਗ ਦਾ ਕੋਈ ਜ਼ਾਬਤਾ ਵਾ, ਨਾ ਹੀ ਹਾਈਵੇ ਇੰਨੇ ਸੁਰੱਖਿਅਤ ਹੈ ਕਿ ਉਹਨਾਂ ਦੇ ਪਾਸੇ ਵਾੜ ਕਰਕੇ ਜਿਹੜੇ ਅਵਾਰਾ ਪਸ਼ੂ ਸੜਕ ਤੇ ਭੱਜ ਕੇ ਚੜ੍ਹਦੇ ਆ, ਉਹਨਾਂ ਤੋਂ ਕੋਈ ਸੁਰੱਖਿਆ ਜਿਹੜੀ ਆ ਉਹ ਹੋ ਸਕੇ। ਪਰ ਇੱਥੇ ਮੈਂ ਜ਼ਰੂਰ ਇੱਕ ਗੱਲ ਕਹਿਣੀ ਚਾਹੁੰਦਾ ਵਾ ਕਿ ਹਾਈਵੇ ਜਿਹੜੇ ਆ ਉਹ ਟੋਲ ਲਾ ਕੇ ਲੋਕਾਂ ਦੀਆਂ ਜੇਬਾਂ ਕੱਟਣ ਲਈ ਤਾਂ ਲਾ ਦਿੱਤੇ ਟੋਲ, ਪਰ ਹਾਈਵੇ ਸਾਡੇ ਐਡੇ ਵਧੀਆ ਤੇ ਐਡੇ ਡਿਜ਼ਾਈਨਡ, ਐਡੇ ਸੁਰੱਖਿਅਤ ਨਹੀਂ ਹੈਗੇ ਕਿ ਬੰਦਾ ਜਿਹੜਾ ਵਾ ਹਾਈਵੇ ਤੇ ਚੜ੍ਹ ਕੇ ਕਵੇ ਕਿ ਮੈਂ ਮਹਿਫੂਜ਼ ਹਾਂ, ਜਾਂ ਮੇਰੇ ਸਾਹਮਣੇ ਹੁਣ ਕੋਈ ਅਚਾਨਕ ਕੋਈ ਸ਼ਾਇਦ ਜਿਹੜੀ ਹਰਡਲ ਹੈ ਜਾਂ ਟੱਕਰ ਮੈਨੂੰ ਨਹੀਂ ਵੱਜ ਸਕਦੀ। ਕਿਉਂਕਿ ਇਸ ਵੇਲੇ ਹੋਰ ਤਾਂ ਹੋਰ ਜਿਹੜੇ ਸਾਡੇ ਪੰਜਾਬ ਦੇ ਵਿੱਚ ਅਵਾਰਾ ਪਸ਼ੂਆਂ ਦੀ ਜਿਹੜੀ ਗਿਣਤੀ ਹੈ ਲਗਾਤਾਰ ਲੱਖਾਂ ਦੇ ਵਿੱਚ ਵੱਧ ਰਹੀ ਆ, ਉਹ ਵੀ ਇੱਕ ਸੜਕ ਹਾਦਸਿਆਂ ਦਾ ਬਹੁਤ ਵੱਡਾ ਕਾਰਨ ਬਣਦੀ ਜਾ ਰਹੀ ਆ। ਮੇਰੇ ਖਿਆਲ ਦੇ ਨਾਲ ਹੁਣ ਇੱਕ ਨੁਮਾਇੰਦਾ ਸਾਡਾ ਇਸ ਕਰਕੇ ਇਸ ਸੜਕ ਹਾਦਸੇ ਦਾ ਸ਼ਿਕਾਰ ਹੋਇਆ, ਸੋ ਸਰਕਾਰਾਂ ਨੂੰ ਹੁਣ ਜ਼ਰੂਰ ਜਾਗਣਾ ਪਊਗਾ ਜੀ। ਬਿਲਕੁਲ ਜੀ, ਅਵਾਰਾ ਪਸ਼ੂਆਂ ਦੀ ਤੁਸੀਂ ਗੱਲ ਕੀਤੀ ਹੈ। ਹੁਣ ਤੇ ਅਵਾਰਾ ਇੰਨੇ ਅਵਾਰਾ ਹੋ ਗਿਆ ਕਿ ਉਹਨੇ ਟਰੈਕਟਰਾਂ ਟਰਾਲੀਆਂ ਤੋਂ ਲਾ ਕੇ ਬੰਦੇ ਮਾਰਨੇ ਸ਼ੁਰੂ ਕਰ ਦਿੱਤੇ ਆ। ਤੇ ਅੱਗੇ ਆਪਾਂ ਯੂਪੀ ਸਥਾਨਕ ਸਰਕਾਰ ਦੀ ਚੋਣ ਦੇ ਵਿੱਚ ਉਸ ਦੀ ਗੱਲ ਕਰੀਏ ਕਿ ਹੈਰਾਨ ਕਰ ਦੇਣ ਵਾਲੇ ਖੁਲਾਸੇ। ਹਾਂਜੀ ਬਿਲਕੁਲ, ਯੂਪੀ ਦੇ ਵਿੱਚ ਨਾ 16 ਨਿਗਮਾਂ ਦੇ ਵਿੱਚ ਚੋਣਾਂ ਹੋਈਆਂ ਤੇ ਇੱਥੇ ਭਾਜਪਾ ਨੇ 14 ਜਿੱਤੀਆਂ ਵਾ। ਜਿੱਥੇ EVM ਦੀ ਵਰਤੋਂ ਹੋਈ ਆ ਉੱਥੇ ਭਾਜਪਾ ਨੇ 1300 ਵਾਰਡਾਂ ਦੇ ਵਿੱਚ 45% ਦੇ ਕਰੀਬ ਉੱਤੋਂ ਵੱਧ ਜਿਹੜੀ ਆ ਉਹ ਫੀਸਦੀ ਜਿੱਤ, ਜਿਹੜੀਆਂ ਸੀਟਾਂ ਜਿੱਤ ਕੇ ਦੂਜਿਆਂ ਨੂੰ ਰੋਲ ਕੇ ਰੱਖ ਦਿੱਤਾ ਵਾ। ਇਸੇ ਤਰ੍ਹਾਂ 198 ਨਗਰ ਕੌਂਸਲਾਂ ਦੇ 5261 ਵਾਰਡਾਂ ਦੇ ਲਈ ਜਿਹੜੇ ਚੋਣ ਬੈਲਟ ਦੇ ਨਾਲ ਪੇਪਰ ਹੋਈ ਹੈ ਜਿੱਥੇ, ਪਰ ਇੱਥੇ ਭਾਜਪਾ ਦੇ ਹਿੱਸੇ ਸਿਰਫ ਆਈਆਂ 17.51 ਵੋਟਾਂ ਤੇ ਸਮਾਜਵਾਦੀ ਪਾਰਟੀ ਦੇ ਹਿੱਸੇ ਆਈਆਂ 9 ਵੋਟਾਂ ਉਹਨਾਂ ਨੂੰ ਹਾਸਲ ਹੋਈਆਂ ਨੇ। ਤਾਂ ਜਿਹੜੀ ਕੌਂਸਲ ਚੋਣਾਂ ਦੇ ਵਿੱਚ ਇਹਨਾਂ ਨੂੰ 64 ਜਿਹੜੀਆਂ ਸੀਟਾਂ ਆਜ਼ਾਦ ਜਿੱਤ ਗਏ ਆ। ਤੇ ਨਗਰ ਪੰਚਾਇਤਾਂ ਦੇ ਵਿੱਚ ਵੀ ਇਹ ਵੋਟਿੰਗ ਬੈਲਟ ਪੇਪਰਾਂ ਨਾਲ ਹੋਈ ਹੈ। ਇੱਥੇ ਦਾ ਭਾਜਪਾ ਜਿਹੜੀ ਹੈ ਰੋਲ ਕੇ ਰੱਖ ਦਿੱਤੀ। 438 ਨਗਰ ਪੰਚਾਇਤਾਂ ਸੀਗੀਆਂ
ਤੇ 5446 ਵਾਰਡ ਸੀਗੇ ਤੇ ਇਹਨਾਂ ਦੇ ਵਿੱਚੋਂ ਕੁੱਲ 12 ਸੀਟਾਂ ਜਿੱਤ ਸਕੀ ਆ। ਆਜ਼ਾਦ ਇੱਥੇ 71% ਜਿੱਤ ਗਏ। ਸੋ ਯਾਨੀ ਕਿ ਇਹ ਮੰਨਿਆ ਜਾ ਰਿਹਾ ਕਿ EVM ਮਸ਼ੀਨ ਹੈ ਜਿਹੜੀ ਉਹ ਭਾਜਪਾ ਦਾ ਲੱਕੀ ਚਾਰਮ ਹੈ ਤੇ ਜਿਹੜੀ ਬੈਲਟ ਪੇਪਰ ਆ ਉਹ ਨੈਸ਼ ਮੰਨੀ ਜਾ ਰਹੀ ਹੈ। ਹੁਣ ਉਹਨਾਂ ਜਿਹੜੀਆਂ ਸੰਭਾਵਨਾਵਾਂ ਨੇ ਬਲਵਿੰਦਰ ਜੀ, ਜਾਂ ਉਹ ਜਿਹੜੀਆਂ ਦੋਸ਼ ਲੱਗਦੇ ਸੀ EVM ਤੇ, ਉਹ ਹੋਰ ਪ੍ਰਬਲ ਹੋ ਜਾਣਗੇ ਕਿਉਂਕਿ ਜਿੱਥੇ EVM ਦੀ ਵਰਤੋਂ ਹੋਈ ਆ ਉੱਥੇ ਭਾਜਪਾ ਦੀ ਜਿਹੜੀ ਆ ਜਿੱਤ ਫੀਸਦੀ ਹੈ ਤੇ ਉਹ 45% ਤੋਂ ਜ਼ਿਆਦਾ ਵਾ, ਤੇ ਜਿੱਥੇ ਬੈਲਟ ਪੇਪਰ ਹੈ ਉੱਥੇ ਭਾਜਪਾ ਜਿੱਤਦੀ ਹੈ ਸਿਰਫ 12 ਸਮਥਿੰਗ, ਉੱਥੇ 12% ਦੀ ਜਿੱਤ ਆ ਭਾਜਪਾ ਦੀ। ਇਸੇ ਤਰ੍ਹਾਂ ਜਿਹੜੀ ਬੈਲਟ ਪੇਪਰ ਆ ਉੱਥੇ ਵੀ ਜਿਹੜੀ ਇਹਨਾਂ ਦੇ ਕੋਲੇ ਆਪਾਂ ਕਹਿ ਲਈਏ ਕਿ 17% ਦੀ ਜਿੱਤ ਹੈ। ਸੋ ਇਹ ਜਿਹੜੀ ਚੀਜ਼ ਆ ਉਹ ਮੈਂ ਕਹੂੰਗਾ ਕਿ ਹੁਣ ਭਾਜਪਾ ਉੱਤੇ ਫੇਰ ਇਹ ਟੈਂਪਰਿੰਗ ਦੇ ਦੋਸ਼ ਲੱਗਣਗੇ ਕਿ EVM ਟੈਂਪਰਿੰਗ ਦੇ ਜਿਹੜੇ ਪਹਿਲਾਂ ਵੀ ਦੋਸ਼ ਲੱਗੇ ਆ, ਪਰ ਅਸਲ ਦੇ ਵਿੱਚ EVM ਦਾ ਕਹਿ ਲਓ ਜਾਂ ਮਤਲਬ ਸਾਡੇ ਮੁਲਕ ਦੇ ਲੋਕਾਂ ਦੀ ਕਿਸਮਤ ਕਹਿ ਸਕਦੇ ਹਾਂ, ਕਿਉਂਕਿ ਸਾਡੇ ਲੋਕ ਕਿਸਮਤ ਦੇ ਵਿੱਚ ਬੜਾ ਯਕੀਨ ਰੱਖਦੇ ਆ। ਪਰ ਜੋ ਵੀ ਆ, ਪਰ ਇਸ ਵੇਲੇ ਲੋਕਾਂ ਨੂੰ ਹੁਕਮਰਾਨਾਂ ਵੱਲੋਂ ਥੋਪੀਆਂ ਨੀਤੀਆਂ ਦਾ ਬੋਝ ਉਠਾਉਣਾ ਪੈ ਰਿਹਾ ਵਾ। ਦੂਜੇ ਪਾਸੇ ਜਿਹੜੀ ਭਾਜਪਾ 2008 ਦੇ ਵਿੱਚ ਇਹ ਗੱਲਾਂ ਕਹਿੰਦੀ ਸੀ ਕਿ EVM ਦੇ ਨਾਲ ਛੇੜਛਾੜ ਹੋ ਸਕਦੀ ਹੈ, ਕਾਂਗਰਸ ਨੇ ਕੀਤੀ ਹੈ, ਉਹੀ ਭਾਜਪਾ 2017 ਦੇ ਵਿੱਚ ਕਹਿੰਦੀ ਹੈ ਕਿ ਨਹੀਂ ਜੀ EVM ਤਾਂ ਟੈਂਪਰਿੰਗ ਪ੍ਰੂਫ ਹੈ, ਇਹਦੇ ਨਾਲ ਛੇੜਛਾੜ ਨਹੀਂ ਹੋ ਸਕਦੀ। ਜੀ ਨਹੀਂ ਜੀ, ਬਿਲਕੁਲ ਇਹ ਹੁਣ ਲੋਕਾਂ ਨੂੰ ਸੋਚਣਾ ਪਊਗਾ। ਪਿੱਛੇ ਮੱਠਾ ਜਿਹਾ ਰੌਲਾ ਪੈਂਦਾ ਸੀ ਮਸ਼ੀਨਾਂ ਦਾ, ਪਰ ਕੋਈ ਗੜਬੜ ਤੇ ਹੈ। ਤੇ ਅੱਗੇ ਆਪਾਂ ਸੁਖਪਾਲ ਖਹਿਰਾ ਦੀ ਜੇ ਗੱਲ ਕਰੀਏ, ਜਿਹੜੇ ਲਾਈਵ ਹੋਣ ਲਈ ਬੜੇ ਮਸ਼ਹੂਰ ਹੈਗੇ ਆ, ਤੇ ਉਹਨਾਂ ਨੇ ਹੁਣ ਅਪਸ਼ਬਦ ਵਾਪਸ ਲਏ। ਹਾਂਜੀ ਬਿਲਕੁਲ, ਉਹਨਾਂ ਨੇ ਨਾ ਜਦੋਂ ਨਿੰਦਾ ਮਤਾ ਪਾਸ ਕੀਤਾ ਸੀ ਬਜਟ ਇਜਲਾਸ ਦੀ, ਜਿਹੜਾ ਸਰਦਰੁੱਤ ਦਾ ਇਜਲਾਸ ਸੀ ਵਿਧਾਨ ਸਭਾ ਦਾ 3 ਦਿਨਾਂ ਦਾ ਇਜਲਾਸ, ਕੀ ਕਹਿ ਸਕਦੇ ਹਾਂ, ਤਮਾਸ਼ਾ ਸੀਗਾ ਜੀ। ਉਹ ਜਿਵੇਂ ਇੱਕ ਡਰਾਮਾ ਹੁੰਦਾ ਨਾ, ਫਿਲਮਾਂ ਹੁੰਦੀਆਂ ਜਿਵੇਂ, ਉਸ ਤਰੀਕੇ ਦਾ ਸੀਗਾ, ਕਿਉਂਕਿ ਲੋਕ ਮੁੱਦੇ ਤਾਂ ਉੱਥੇ ਵਿਚਾਰੇ ਨਹੀਂ ਗਏ। 14 ਕੁ ਬਿੱਲ ਸੀਗੇ ਉਹ ਪਾਸ ਕਰਾ ਕੇ ਕਾਂਗਰਸ ਬਾਈਪਾਸ ਲੰਘੀ। ਗੱਲ ਇਹ ਹੈ ਕਿ ਉਦੋਂ ਜਦੋਂ ਨਿੰਦਾ ਮਤਾ ਪਾਸ ਹੋ ਗਿਆ ਨਾ ਬੈਂਸ ਭਰਾਵਾਂ ਦੇ ਖਿਲਾਫ, ਤੇ ਇਜਲਾਸ ਤਕਰੀਬਨ ਖਤਮ ਹੋ ਗਿਆ, ਤਾਂ ਮੀਡੀਆ ਗੈਲਰੀ ਦੇ ਵਿੱਚ ਉਹ ਗੱਲ ਕਰ ਰਹੇ ਸੀਗੇ ਪੱਤਰਕਾਰਾਂ ਨਾਲ। ਤਾਂ ਗੱਲਬਾਤ ਕਰਦਿਆਂ ਸੁਖਪਾਲ ਸਿੰਘ ਖਹਿਰਾ ਇੰਨੇ ਭਾਵੁਕ ਹੋ ਗਏ ਕਿ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਲਈ ਗਾਲਾਂ ਜਿਹੜੀਆਂ ਨੇ ਜਾਂ ਸ਼ਬਦ ਜਿਹੜੇ ਆ ਉਹ ਬੋਲੇ ਸੀਗੇ। ਤੇ ਉਹ ਕਹਿੰਦੇ ਕਿ ਉਹ ਬਿਆਨਬਾਜ਼ੀ ਤਾਂ ਮੈਂ ਵਾਪਸ ਲੈਣਾ ਵਾ ਜਿਹੜੀ ਗਲਤ ਹੋਈ ਜਾਂ ਗਾਲਾਂ ਕੱਢੀਆਂ, ਤੇ ਪਰ ਉਹ ਕਹਿੰਦੇ ਕਿ ਨਾਲ ਇਹ ਹੈ ਕਿ ਅਰੂਸਾ ਆਲਮ ਬਾਰੇ ਜਿਹੜਾ ਮੇਰਾ ਸਟੈਂਡ ਆ ਉਹ ਉਹੀ ਆ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕਹਿੰਦਾ ਮੈਂ ਅਰੂਸਾ ਆਲਮ ਬਾਰੇ ਵੱਡੇ ਖੁਲਾਸੇ ਕਰੂੰਗਾ। ਤੇ ਨਾਲ ਹੀ ਇਹ ਕਹਿੰਦੇ ਕਿ ਸੁਪਰੀਮ ਕੋਰਟ ਨੇ ਮੈਨੂੰ ਪੂਰਨ ਰਾਹਤ ਦਿੱਤੀ ਹੈ ਤੇ ਮੇਰੇ ਸਿਰਫ ਸੰਮਨ ਤੇ ਰੋਕ ਨਹੀਂ ਲੱਗੀ, ਸਗੋਂ ਹੇਠਲੀ ਅਦਾਲਤ ਦੇ ਟ੍ਰਾਇਲ ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਜੇ ਉਹ ਕਹਿੰਦੇ ਕਿ ਆਡੀਓ ਤੇ ਹਾਈ ਕੋਰਟ ਨੇ 1 ਮਹੀਨੇ ਬਾਅਦ ਵੀ ਕਾਰਵਾਈ ਨਾ ਕੀਤੀ ਤਾਂ ਵਕੀਲਾਂ ਨਾਲ ਗੱਲ ਕਰਕੇ ਅਗਲਾ ਕਾਨੂੰਨੀ ਕਦਮ ਚੁੱਕਾਂਗੇ। ਤੇ ਉਹ ਕਹਿੰਦੇ ਕਿ ਹੁਣ ਮੈਨੂੰ ਰਾਹਤ ਮਿਲੀ ਤੇ ਲੋਕ ਮਸਲਿਆਂ ਲਈ ਮੈਂ ਲੜਦਾ ਰਹੂੰਗਾ। ਤੇ ਨਾਲ ਹੀ ਉਹ ਕਹਿੰਦੇ ਕਿ ਸੂਬੇ ਦੀ ਸਿਆਸਤ ਦੇ ਵਿੱਚ ਜਿਹੜੇ ਅਕਾਲੀ ਅਤੇ ਕਾਂਗਰਸੀ ਆ ਇਹ ਮਿਲੇ ਹੋਏ ਆ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਜਿਹੜਾ ਇਹਨਾਂ ਦੇ ਖਿਲਾਫ ਡਟ ਕੇ ਲੜਨਾ ਵਾ। ਸੋ ਠੀਕ ਹੈ, ਜਿਹੜਾ ਹਰੇਕ ਬੰਦੇ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ, ਪਰ ਉਹਦੇ ਜਿਹੜੇ ਸ਼ਬਦ ਆ ਉਹ ਕਿਸੇ ਨੂੰ ਟੁੰਬਣ ਨਾ। ਪਰ ਇਹਦੀ ਜਦੋਂ ਖਹਿਰਾ ਸਾਹਿਬ ਨੇ ਇਸ ਤਰ੍ਹਾਂ ਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਸੀਗੀ, ਤਾਂ ਮੈਨੂੰ ਯਾਦ ਹੈ ਕਿ ਬਹੁਤ ਸਾਰੇ ਜਿਹੜੇ ਸਿਆਸੀ ਮਾਹਰ ਹੈ ਉਹ ਕਹਿੰਦੇ ਸੀਗੇ ਕਿ ਬੇਸ਼ੱਕ ਬਿਕਰਮ ਮਜੀਠੀਆ, ਵਿਰਸਾ ਸਿੰਘ ਵਲਟੋਆ ਵਿਧਾਨ ਸਭਾ ਦੇ ਵਿੱਚ ਖੜ ਕੇ ਗਾਲਾਂ ਕੱਢ ਚੁੱਕੇ ਆ ਜਾਂ ਅਪਸ਼ਬਦ ਬੋਲ ਚੁੱਕੇ ਆ, ਪਰ ਜਿਸ ਤਰੀਕੇ ਦੀ ਖਹਿਰਾ ਦੀ ਹਸਤੀ ਹੈ ਜਾਂ ਉਹਨਾਂ ਦੀ ਸ਼ਖਸੀਅਤ ਨੂੰ ਮੰਨਿਆ ਜਾਂਦਾ ਕਿ ਤਰਕ ਦੇ ਆਧਾਰ ਤੇ ਗੱਲ ਕਰਨ ਵਾਲੇ ਆ, ਤਾਂ ਉਹਨਾਂ ਨੇ ਕਿਹਾ ਸੀਗਾ ਕਿ ਇਹ ਸ਼ਬਦਾਵਲੀ ਖਹਿਰਾ ਦੀ ਸ਼ਖਸੀਅਤ ਨੂੰ ਸ਼ੋਭਦੀ ਨਹੀਂ ਹੈ। ਜੀ ਬਿਲਕੁਲ, ਇਹਨਾਂ ਤੋਂ ਆਸ ਨਹੀਂ ਸੀ ਕੀਤੀ ਜਾਂਦੀ ਇਸ ਤਰ੍ਹਾਂ ਦੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਨਵੇਂ ਬਣੇ SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੀ। ਉਹਨਾਂ ਦਾ ਵਿਰੋਧ ਕਾਫੀ ਹੋ ਰਿਹਾ, ਪਰ ਜਥੇਦਾਰ ਨੂੰ ਉਹਨਾਂ ਦਾ ਬਚਾਅ ਕਰਨਾ ਪਿਆ। ਹਾਂਜੀ ਬਿਲਕੁਲ, ਜਦੋਂ ਤੋਂ ਇਹ ਪ੍ਰਧਾਨ ਬਣਿਆ ਨਾ ਤੇ ਉਸ ਤੋਂ ਬਾਅਦ 1 ਘੰਟਾ 2 ਘੰਟੇ ਤਾਂ ਮੀਡੀਆ ਦੇ ਵਿੱਚ ਬੜੀ ਸਕਾਰਾਤਮਕ ਚਰਚਾ ਰਹੀ ਗੋਬਿੰਦ ਸਿੰਘ ਲੌਂਗੋਵਾਲ ਦੀ, ਕਿਉਂਕਿ ਵਿਵਾਦਤ ਨਹੀਂ ਸੀਗੇ। ਪਰ ਜਿਉਂ ਹੀ ਜਿਹੜੇ ਪੱਤਰਕਾਰ ਆ, ਜਿਹੜੇ ਖੋਜੀ ਪੱਤਰਕਾਰ ਆ, ਉਹਨਾਂ ਨੇ ਸਾਰਾ ਡਾਟਾ ਕੱਢ ਕੇ ਲਿਆਂਦਾ, ਤਾਂ ਉਹਦੇ ਵਿੱਚ ਕੀ ਸੀਗਾ ਕਿ ਜਿਹੜਾ 17 ਤਰੀਕ ਅਪ੍ਰੈਲ ਮਹੀਨੇ ਦੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੁੰਦਾ ਹੈ, ਜਿਹੜੇ ਲੋਕ ਡੇਰਾ ਸਿਰਸਾ ਸਾਧ ਕੋਲੇ ਨੱਕ ਰਗੜ ਕੇ ਵੋਟਾਂ ਮੰਗਣ ਗਏ ਸੀਗੇ, ਤਾਂ ਉਹਨਾਂ ਦੇ ਹੁਕਮਨਾਮੇ ਦੇ ਵਿੱਚ 17ਵਾਂ ਨਾਮ ਜਿਹੜਾ ਸਾਬਤ ਸੂਰਤ ਜਿਹੜੇ ਬੰਦੇ ਗਏ ਸੀਗੇ ਡੇਰੇ ਸਿਰਸੇ ਵੋਟਾਂ ਮੰਗਣ, ਉਹਨਾਂ ਦੇ ਵਿੱਚ 17ਵਾਂ ਜਿਹੜਾ ਨਾਮ ਆ ਉਹ ਗੋਬਿੰਦ ਸਿੰਘ ਲੌਂਗੋਵਾਲ ਦਾ ਸੁਨਾਮ ਹਲਕੇ ਤੋਂ ਚੋਣ ਲੜੇ ਆ। ਤੇ ਜਦੋਂ ਇਹ ਗੱਲ ਸਾਹਮਣੇ ਆਈ ਤਾਂ ਲੋਕਾਂ ਦੇ ਵਿੱਚ ਜਿਹੜਾ ਰੋਹ ਸੀਗਾ ਉਹ ਯਕੀਨੀ ਤੌਰ ਤੇ ਵਧਣਾ ਸੀਗਾ, ਕਿਉਂਕਿ ਲੋਕਾਂ ਦਾ ਇਹ ਕਹਿਣਾ ਸੀਗਾ ਕਿ ਇੱਕ ਪਾਸੇ ਬੰਦਾ
ਸ਼੍ਰੋਮਣੀ ਕਮੇਟੀ ਦਾ ਮੈਂਬਰ ਹੋਵੇ ਤੇ ਦੂਜੇ ਪਾਸੇ ਬੰਦਾ ਗੁਰਦੁਆਰਾ ਸਾਹਿਬ ਦਾ ਪ੍ਰਧਾਨ ਹੋਵੇ ਤੇ ਫਿਰਦਾ ਹੋਵੇ ਸਰਸੇ, ਤਾਂ ਇਹਦੇ ਤੋਂ ਉਹਦੀ ਮਾਨਸਿਕਤਾ ਝਲਕਦੀ ਹੈ। ਉਹ ਕਮਜ਼ੋਰ ਮਾਨਸਿਕਤਾ ਵਾ, ਘਟੀਆ ਮਾਨਸਿਕਤਾ ਦੀਆਂ ਗੱਲਾਂ ਵੀ ਲੋਕਾਂ ਨੇ ਕਹੀਆਂ। ਤਾਂ ਪਰ ਉਸ ਤੋਂ ਬਾਅਦ ਕੀ ਹੋਇਆ ਕਿ ਕਾਲੀਆਂ ਝੰਡੀਆਂ ਦੇ ਨਾਲ ਸਵਾਗਤ ਵੀ ਹੋਇਆ ਪਟਿਆਲਾ ਦੇ ਵਿੱਚ ਜਾਂ ਇੱਕ ਦੋ ਹੋਰ ਥਾਈਂ। ਹੁਣ ਕੀ ਹੈ, ਹੁਣ ਜਿਹੜੀਆਂ ਜਥੇਬੰਦੀਆਂ ਨੇ, ਸਿੱਖ ਜਥੇਬੰਦੀਆਂ ਖਾਸ ਕਰਕੇ ਜਿਹੜੀਆਂ ਨਿਰਪੱਖ ਨੇ, ਵਿਵਾਕ ਨੇ, ਉਹ ਡਰ ਰਹੇ ਨੇ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਜਦੋਂ ਇਹ ਬਿਆਨ ਜਾਰੀ ਕੀਤੀ ਹੈ ਕਈ ਮਤਲਬ ਜਥੇਬੰਦੀਆਂ ਨੇ, ਉਹਨਾਂ ਨੇ ਕਿਹਾ ਕਿ ਇਹ ਜਿਹੜਾ ਤੁਸੀਂ ਬਿਠਾਤਾ ਗੋਬਿੰਦ ਸਿੰਘ ਲੌਂਗੋਵਾਲ ਨੂੰ ਸਾਡੇ ਉੱਤੇ, ਤਾਂ ਇਹ ਬੰਦਾ ਤਾਂ ਡੇਰਾ ਸਿਰਸਾ ਜਾ ਕੇ ਵੋਟਾਂ ਮੰਗ ਚੁੱਕਿਆ ਵਾ। ਤੇ ਹੁਣ ਜਿਹੜੇ ਗਿਆਨੀ ਗੁਰਬਚਨ ਸਿੰਘ ਆ, ਉਹਨਾਂ ਨੇ ਕਿਹਾ ਕਿ ਇਸ ਮਸਲੇ ਨੂੰ ਜਾਣ ਬੁੱਝ ਕੇ ਤੂਲ ਨਾ ਦਿੱਤਾ ਜਾਵੇ ਤੇ ਬਿਆਨ ਜਾਰੀ ਕੀਤਾ ਵਾ ਜਥੇਦਾਰ ਸਾਹਿਬ ਨੇ। ਉਹ ਕਹਿੰਦੇ ਕਿ ਜਦੋਂ ਵੀ ਕਿਸੇ ਸਿੱਖ ਨੂੰ ਤਨਖਾਹੀਆ ਕਰਾਰ ਦਿੱਤਾ ਜਾਂਦਾ ਤਾਂ ਅਕਾਲ ਤਖਤ ਵੱਲੋਂ ਜਾਰੀ ਜਿਹੜੇ ਹੁਕਮ ਹੈ ਉਹਨਾਂ ਦੇ ਮੁਤਾਬਕ ਹੀ ਸੇਵਾ ਕਰਨੀ ਹੁੰਦੀ ਹੈ ਤੇ ਭੁੱਲ ਬਖਸ਼ਾਉਣੀ ਹੁੰਦੀ ਹੈ। ਤੇ ਜੇ ਕੋਈ ਸਿੱਖ ਨਿਮਾਣਾ ਹੋ ਕੇ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਮੰਨਦਾ ਵਾ ਤੇ ਹੁਕਮਾਂ ਦੇ ਮੁਤਾਬਕ ਆਪਣੀ ਸੇਵਾ ਪੂਰੀ ਕਰਕੇ ਮਾਫੀ ਮੰਗਦਾ ਤਾਂ ਉਹਨੂੰ ਬਖਸ਼ ਦਿੱਤਾ ਜਾਂਦਾ ਤੇ ਫਿਰ ਸਿੱਖ ਧਰਮ ਦੇ ਵਿੱਚ ਸ਼ਾਮਿਲ ਕਰ ਲਿਆ ਜਾਂਦਾ। ਤੇ ਉਹ ਕਹਿੰਦੇ ਕਿ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਸਾਡੇ ਜਿਹੜੇ ਲੋਕ ਆ ਜਾਂ ਸਾਡੀਆਂ ਜਿਹੜੀਆਂ ਜਥੇਬੰਦੀਆਂ ਵਾ, ਤੇ ਨਾ ਹੀ ਉਹ ਕਹਿੰਦੇ ਕਿ ਇਹ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੋ ਚੁੱਕੇ ਆ ਤੇ ਇਹ ਜੀ ਬਿਆਨਬਾਜ਼ੀ ਨਾ ਇਹਨਾਂ ਦੇ ਖਿਲਾਫ ਕੀਤੀ ਜਾਵੇ, ਧਾਰਮਿਕ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਈ ਜਾਵੇ। ਤਾਂ ਦੇਖੋ ਜ਼ਾਹਰ ਜੀ ਗੱਲ ਹੈ ਕਿ ਜੇਕਰ ਗੋਬਿੰਦ ਸਿੰਘ ਲੌਂਗੋਵਾਲ ਇਹ ਗੱਲ ਕਹਿੰਦੇ ਆ ਕਿ ਮੈਂ ਡੇਰਾ ਸਿਰਸਾ ਗਿਆ ਨਹੀਂ, ਤਾਂ ਜਦੋਂ ਉਹਨਾਂ ਨੂੰ ਸਜ਼ਾ ਲਾਈ ਸੀ ਤਾਂ ਉਦੋਂ ਵੀ ਕਹਿ ਸਕਦੇ ਸੀਗੇ ਜੇ ਗੁਰੂ ਘਰ ਨੂੰ ਪਰਨਾਏ ਹੋਏ ਨੇ ਤਾਂ ਅਸੀਂ ਇਹਨਾਂ ਦੀ ਸ਼ਰਧਾ ਤੇ ਕਿੰਤੂ ਪ੍ਰੰਤੂ ਨਹੀਂ ਕਰਦੇ। ਪਰ ਇਹਨਾਂ ਨੇ ਇਹ ਕਹਿਣਾ ਸੀਗਾ, ਉਦੋਂ ਬਿਆਨ ਦੇਣਾ ਸੀਗਾ ਕਿ ਮੈਂ ਉੱਥੇ ਡੇਰਾ ਸਿਰਸਾ ਗਿਆ ਤਾਂ ਨਹੀਂ ਗਾ, ਪਰ ਮੈਂ ਜੇ ਮੈਨੂੰ ਗੁਰੂ ਘਰ ਵੱਲੋਂ ਜਾਂ ਮੈਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਹੁਕਮਨਾਮਾ ਦਿੱਤਾ ਗਿਆ ਜਾਂ ਮੈਨੂੰ ਸਜ਼ਾ ਲਾਈ ਗਈ ਹੈ ਤਾਂ ਮੈਂ ਪੂਰੀ ਜ਼ਰੂਰ ਕਰੂੰਗਾ। 7 ਮਹੀਨਿਆਂ ਬਾਅਦ ਜਿਹੜੇ ਆ ਲੌਂਗੋਵਾਲ ਸਾਹਿਬ ਆਪਣੇ ਆਪ ਨੂੰ ਡਿਫੈਂਡ ਕਰ ਰਹੇ ਆ, ਔਰ ਇਕੱਲੇ ਉਹੀ ਨਹੀਂ, ਜਿਹੜੇ ਸਾਡੇ ਜਥੇਦਾਰ ਸਾਹਿਬ ਆ ਅਕਾਲ ਤਖਤ ਦੇ ਗਿਆਨੀ ਗੁਰਬਚਨ ਸਿੰਘ, ਉਹਨਾਂ ਨੂੰ ਉਹਨਾਂ ਦੇ ਬਚਾਅ ਚ ਆਉਣਾ ਪੈ ਰਿਹਾ। ਜਦਕਿ ਜੇਕਰ ਦਲ ਖਾਲਸਾ ਦੇ ਆਗੂ ਕੰਵਰਪਾਲ ਦੇ ਬਿਆਨ ਤੇ ਆਪਾਂ ਗੌਰ ਕਰੀਏ ਤਾਂ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਦੋ ਵਿਵਾਦਤ ਬੰਦਿਆਂ ਨੂੰ ਕੌਮ ਨੂੰ ਜਿਹੜਾ ਵਾ ਝੱਲਣਾ ਪਊਗਾ। ਇਹਨਾਂ ਦੇ ਬੰਦਿਆਂ ਦੇ ਵਿੱਚ ਸਭ ਤੋਂ ਪਹਿਲਾਂ ਨਾਂ ਸੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦਾ, ਤੇ ਦੂਜਾ ਨਾਂ ਉਹਨਾਂ ਨੇ ਦੱਸਿਆ ਸੀ SGPC ਦੇ ਨਵੇਂ ਬਣੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦਾ। ਜੀ ਫਿਰ ਤਾਂ ਕੋਈ ਪਤਾ ਨਹੀਂ ਕੱਲ ਨੂੰ ਇਹ ਸੁੱਚਾ ਸਿੰਘ ਲੰਗਾਹ ਨੂੰ ਵੀ ਕੁਝ ਬਣਾ ਦੇਣ ਕਿ ਜੀ ਇਸ ਤਰ੍ਹਾਂ ਦੇ ਕੰਮ ਰਹੇ ਤਾਂ। ਤੇ ਅੱਗੇ ਕਿਸਾਨ ਦੇ ਟਰੈਕਟਰ ਦਾ 20,000 ਦਾ ਚਲਾਨ ਕੱਟਿਆ ਗਿਆ, ਕਿਸਾਨਾਂ ਨੇ ਧਰਨਾ ਲਾਇਆ। ਦੇਖੋ ਜੀ, ਖਿਆਲਾ ਕਲਾਂ ਦਾ ਇੱਕ ਕਿਸਾਨ ਆ ਤਰਲੋਕ ਸਿੰਘ, ਤੇ ਇਹਦੇ ਟਰੈਕਟਰ ਟਰਾਲੀ ਦਾ RTO ਬਠਿੰਡਾ ਨੇ 20,000 ਰੁਪਏ ਦਾ ਚਲਾਨ ਕੀਤਾ ਤੇ ਟਰੈਕਟਰ ਨੂੰ DTO ਦਫ਼ਤਰ ਬੰਦ ਕਰ ਦਿੱਤਾ ਵਾ। ਇਹ ਕਿਸਾਨ ਕਹਿੰਦਾ ਕਿ ਮੇਰਾ ਟਰੈਕਟਰ 5 ਮਹੀਨਿਆਂ ਦੇ ਵਿੱਚ 5 ਮਹੀਨਿਆਂ ਤੋਂ ਘਰੇ ਖੜਾ ਸੀ ਕਿਉਂਕਿ ਮੇਰਾ ਮੁੰਡੇ ਦਾ ਚੰਡੀਗੜ੍ਹ ਦੇ ਵਿੱਚ ਇਲਾਜ ਚੱਲ ਰਿਹਾ ਸੀ PGI ਦੇ ਵਿੱਚ, ਤੇ ਉਹ ਲੱਖਾਂ ਰੁਪਏ ਖਰਚ ਹੋ ਗਿਆ। ਤੇ ਉਹ ਕਹਿੰਦਾ ਕਿ ਮੇਰਾ ਟਰੈਕਟਰ ਟਰਾਲੀ ਪਿੰਡ ਦੇ ਕਲੱਬ ਮੈਂਬਰ ਸਾਂਝੇ ਕੰਮ ਦੇ ਲਈ ਲੈ ਕੇ ਗਏ ਸੀਗੇ, ਤੇ ਉੱਥੇ ਜਦੋਂ ਕੈਂਚੀਆਂ ਜਿਹੜਾ ਵਾ ਲੈ ਕੇ ਗਿਆ ਮੁੰਡਾ ਕੋਈ, ਉੱਥੇ ਕੈਂਚੀਆਂ ਪੈਂਦੀਆਂ ਨੇ, ਤਾਂ ਉੱਥੇ RTO ਬਠਿੰਡਾ ਨੇ 20,000 ਰੁਪਏ ਦਾ ਚਲਾਨ ਕਰ ਦਿੱਤਾ। ਤੇ ਹੁਣ ਜਿਹੜੀਆਂ ਕਿਸਾਨ ਯੂਨੀਅਨ ਨੇ, ਜਿਨ੍ਹਾਂ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਤੇ ਉਹਨਾਂ ਦੀ ਅਗਵਾਈ ਦੇ ਵਿੱਚ ਇਹਨਾਂ ਨੇ DTO ਦਫ਼ਤਰ ਦੇ ਵਿੱਚ ਮੋਦੀ ਸਰਕਾਰ ਤੇ RTO ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਆ। ਤੇ ਇਹ ਆਗੂ ਕਹਿੰਦੇ ਆ ਕਿ ਜਿਹੜੀਆਂ ਮੋਦੀ ਸਰਕਾਰ ਹੈ ਉਹਨੇ ਕਿਸਾਨਾਂ ਦੇ ਟਰੈਕਟਰਾਂ ਦੇ ਉੱਤੇ ਜਿਹੜਾ ਟੈਕਸ ਭਰਨ ਦਾ ਐਲਾਨ ਕੀਤਾ, ਉਦੋਂ ਤੇ ਜਿਹੜਾ ਕਿਸਾਨ ਆਪਣਾ ਟਰੈਕਟਰ ਟਰਾਲੀ ਸੜਕ ਤੇ ਲੈ ਕੇ ਜਾਂਦਾ ਤਾਂ ਉਹਦਾ ਚਲਾਨ ਕਰ ਦਿੱਤਾ ਜਾਂਦਾ। ਤੇ ਜਦੋਂ ਇਸ ਸੰਬੰਧੀ RTO ਅਫਸਰ ਨਾਲ ਗੱਲ ਕੀਤੀ ਤਾਂ ਉਹ ਕਹਿੰਦੇ ਕਿ ਅਸੀਂ ਕਿਸਾਨ ਤੇ ਪਰਚਾ ਦਰਜ ਕਰ ਦਿਆਂਗੇ ਜੇ ਇਸ ਤਰ੍ਹਾਂ ਹੀ ਗੱਲ ਤੁਸੀਂ ਅਗਾਂਹ ਲਿਜਾਣੀ ਹੈ। ਸੋ ਉਹ ਕਿਸਾਨ ਦਾ ਆਗੂ ਦੇ ਤਾਂ ਕਹਿੰਦੇ ਕਿ ਵੱਡੇ ਜਿਹੜੇ ਵਹੀਕਲ ਆ ਉਹਨਾਂ ਨੂੰ ਥੋੜੇ ਪੈਸੇ ਲੈ ਕੇ ਬਿਨਾਂ ਭਰਤੀ ਤੋਂ ਛੱਡਿਆ ਜਾ ਰਿਹਾ, ਤੇ ਕਿਸਾਨ ਦੇ ਸਾਹਮਣੇ ਕਿ ਸਰਕਾਰ ਨੂੰ ਕਿਉਂ ਚੁੱਭਦੇ ਆ। ਸੋ ਕਿਸਾਨ ਮਾਰੂ ਨੀਤੀਆਂ ਦਾ ਵਿਰੋਧ ਕੀਤਾ ਗਿਆ, ਪਰ ਅਸਲ ਦੇ ਵਿੱਚ ਇਹ ਜਿਹੜਾ ਨੋਟੀਫਿਕੇਸ਼ਨ ਹੈ ਨਾ ਜੀ, ਇਹਦੇ ਵਿੱਚ ਵੀ ਦੁਚਿੱਤੀ ਆ। ਇਹ ਜਿਹੜਾ ਨੋਟੀਫਿਕੇਸ਼ਨ ਆ ਉਹ ਆਮ ਹੀ ਕਲਾਸ ਤੇ ਨਹੀਂ ਕੀਤਾ ਗਿਆ ਕਿ ਜਿਹੜਾ ਟਰੈਕਟਰ ਟਰਾਲੀ ਆ ਉਹਦੇ ਤੇ ਤੁਸੀਂ ਚਲਾਨ ਕੱਟ ਦਿਓ। ਇਹ ਜਿਹੜੇ ਕਮਰਸ਼ੀਅਲ ਜਿਹੜੇ ਰੇਤਾ ਢੋਂਦੇ ਆ ਜਾਂ ਜਿਹੜੇ ਹੋਰ ਟਰੱਕਾਂ ਵਾਂਗੂ ਢੋਆ-ਢੁਆਈ ਦਾ ਕੰਮ ਕਰਦੇ ਆ, ਉਹਨਾਂ ਦੇ ਲਈ ਜਿਹੜਾ ਵਾ ਇਹ ਸਰਕੂਲਰ ਕੇਂਦਰ ਸਰਕਾਰ ਨੇ ਜਾਰੀ ਕੀਤਾ ਵਾ। ਕਮਾਲ ਦੀ ਗੱਲ ਹੈ ਕਿ ਟਰੱਕਾਂ ਵਾਲੇ ਜਿਹੜੇ ਜਾਂ ਹੋਰ ਜਿਹੜੇ ਭਾਰੀ ਵਹੀਕਲ ਆ ਜਾਂ ਜਿਹੜੇ ਪਿਕਅਪ ਤੇ ਆਪਣਾ ਜਿਹੜਾ ਕੰਮ ਕਰਦੇ ਆ, ਉਹਨਾਂ ਨੂੰ ਬੌਂਡ ਨਹੀਂ ਕਰਦੇ। ਉਹਨਾਂ ਦੇ ਵਿੱਚ ਜੇ ਕੋਈ ਅਣਗਹਿਲੀ ਹੁੰਦੀ ਹੈ ਤਾਂ ਉੱਥੇ ਉਹਨਾਂ ਨੂੰ ਜੁਰਮਾਨਾ ਕਰ ਦਿੱਤਾ ਜਾਂਦਾ, ਥੋੜ੍ਹਾ ਬਹੁਤ ਹੀ ਛੱਡ ਦਿੱਤਾ ਜਾਂਦਾ। ਪਰ ਇਹ 20,000 ਵਾਲੀ ਗੱਲ ਜਿਹੜੀ ਆ ਸਮਝੋਂ ਬਾਹਰ ਹੈ ਕਿ ਕਿਉਂ ਕੀਤਾ ਇਸ ਤਰ੍ਹਾਂ। ਪਰ ਕਮਾਲ ਦੀ ਗੱਲ ਹੈ ਕਿ ਇੱਥੇ ਸਾਡੇ ਜਿਹੜੇ ਲੋਕ ਆ ਉਹ ਸਾਡੇ ਸਿਸਟਮ ਨੂੰ ਚਲਾਉਣ ਦੇ ਲਈ ਜ਼ਿੰਮੇਵਾਰ
ਉਹ ਕਾਨੂੰਨ ਵੀ ਤੋੜਦੇ ਨੇ, ਉਹਨਾਂ ਤੇ ਦੋਸ਼ ਵੀ ਲੱਗਦੇ ਨੇ, ਉਹਨਾਂ ਵਿਰੁੱਧ ਕੋਈ ਕਾਰਵਾਈ ਨਹੀਂ, ਕੋਈ ਜੁਰਮਾਨਾ ਨਹੀਂ, ਕੋਈ ਉਹਨਾਂ ਤੋਂ ਭਰਪਾਈ ਨਹੀਂ ਕਰਾਉਣੀ। ਪਰ ਜੇ ਕੋਈ ਕਿਸਾਨ ਆਪਦੇ ਟਰੈਕਟਰ ਟਰਾਲੀ ਲੈ ਕੇ ਸੜਕ ਤੇ ਨਿਕਲਦਾ ਵਾ ਤਾਂ ਉਹਨੂੰ 20,000 ਜੁਰਮਾਨਾ ਠੋਕ ਦਿੱਤਾ ਜਾਂਦਾ ਵਾ। ਜੀ ਜੀ, ਤੇ ਅੱਗੇ ਆਪਾਂ ਗੱਲ ਕਰਦੇ ਹਾਂ 500 ਰੁਪਏ ਖਾਤਰ ਸਕੂਲੀ ਬੱਚੇ ਦਾ ਕਤਲ। ਦੇਖੋ ਜੀ, ਨਾਭਾ ਦੇ ਵਿੱਚ ਇੱਕ ਘਟਨਾ ਵਾਪਰੀ ਆ। ਸਕੂਲੀ ਵਿਦਿਆਰਥੀਆਂ ਨੇ ਚਾਕੂਆਂ ਦੇ ਨਾਲ ਜਿਹੜਾ ਵਾ ਇੱਕ ਮੁੰਡੇ ਦਾ ਕਤਲ ਕਰ ਦਿੱਤਾ ਵਾ। ਇਲਜ਼ਾਮ ਜਿਹੜੇ ਲੱਗੇ ਆ ਉਹ ਮ੍ਰਿਤਕ ਦੇ ਪੁਰਾਣੇ ਸਕੂਲ ਦੇ ਦੋਸਤ ਤੇ ਲੱਗੇ ਆ ਤੇ ਉਹ ਰਿੱਧਮਨ ਕਾਲਜ ਦੇ ਵਿੱਚ ਕ੍ਰਿਕਟ ਖੇਡ ਰਹੇ ਸੀਗੇ ਤੇ ਰਜਤ ਨੂੰ ਕੰਮ ਕਰਨ ਦੇ ਬਹਾਨੇ ਦੇ ਨਾਲ ਬੀੜ ਦਸਾਂਝ ਲੈ ਕੇ ਗਏ ਤੇ ਉੱਥੇ ਜਿਹੜਾ ਵਾ ਇਹਨੂੰ 500 ਰੁਪਏ ਦੀ ਮੰਗ ਕੀਤੀ ਰਜਤ ਦੇ ਕੋਲੋਂ, ਪਰ ਪੈਸੇ ਨਾ ਹੋਣ ਕਰਕੇ ਉਹਨੇ ਗੁੱਸੇ ਦੇ ਵਿੱਚ ਕਿਰਚਾ ਮਾਰ ਕੇ ਇਕਲੌਤੇ ਮੁੰਡੇ ਰਜਤ ਦੀ ਜੀਵਨ ਲੀਲਾ ਜਿਹੜੀ ਹੈ ਸਮਾਪਤ ਕਰ ਦਿੱਤੀ ਤੇ ਕੁਝ ਅਵਾਰਾ ਕੁੱਤੇ ਜਿਹੜੇ ਆ ਇਸ ਨੌਜਵਾਨ ਦੀ ਲਾਸ਼ ਨੂੰ ਖਾ ਰਹੇ ਸੀਗੇ। ਉਸ ਤੋਂ ਬਾਅਦ ਜਦੋਂ ਪੁਲਿਸ ਨੇ ਜਾ ਕੇ ਵੇਖਿਆ ਤਾਂ ਲਾਸ਼ ਜਿਹੜੀ ਆ ਉਹ ਗਾਇਬ ਹੋਈ, ਰਜਤ ਅਰੋੜਾ ਦੀ ਸੀ। ਸੋ ਪਿੰਡ ਦੇ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਪੁਲਿਸ ਨੇ ਦਾਅਵਾ ਕੀਤਾ ਵਾ। ਇੱਕ ਦਾ ਨਾਮ ਤਾਂ ਇੰਦਰਜੀਤ ਸਿੰਘ ਦੱਸਿਆ ਗਿਆ, ਦੂਜੇ ਦਾ ਨਾਮ ਹਾਲੇ ਜਿਹੜਾ ਵਾ ਪਤਾ ਨਹੀਂ ਲੱਗਿਆ ਗਿਆ। ਪਰ ਇਹ ਜਿਹੜਾ ਚਿਰਾਗ ਸੀਗਾ ਮੁੰਡਾ ਜਿਹਦਾ ਕਤਲ ਹੋਇਆ ਵਾ, ਉਹ ਮੁੰਡਾ ਜਿਹੜਾ ਵਾ ਘਰ ਵਾਲਿਆਂ ਦਾ ਇਕਲੌਤਾ ਮੁੰਡਾ ਸੀਗਾ ਤੇ ਜਦੋਂ ਉਹਦੀ ਖਬਰ ਦੀ ਗੱਲ ਫੈਲੀ ਜਾਂ ਉਹਦੀ ਲਾਸ਼ ਮਿਲੀ ਤਾਂ ਘਰ ਵਾਲਿਆਂ ਦੇ ਵਿੱਚ ਸੋਗ ਦੀ ਲਹਿਰ ਪਾਈ ਗਈ। ਤਾਂ ਹੁਣ ਦੱਸਦੇ ਕਿ ਅਗਲੀ ਗ੍ਰਿਫਤਾਰੀਆਂ ਦੇ ਲਈ ਜਾਂ ਮਾਮਲੇ ਦੀ ਜਾਂਚ ਜਿਹੜੀ ਪੁਲਿਸ ਕਰ ਰਹੀ ਆ। ਪਰ ਅਸਲ ਦੇ ਵਿੱਚ ਤੁਸੀਂ ਕਿਹਦੇ ਤੇ ਯਕੀਨ ਕਰੋਗੇ? ਜੇ ਤੁਹਾਡੇ ਦੋਸਤ ਤੁਹਾਨੂੰ ਘਰੋਂ ਜਾਂ ਕਿਸੇ ਖੇਡ ਦੇ ਗਰਾਊਂਡ ਤੋਂ ਸੱਦ ਕੇ ਲੈ ਗਏ ਤਾਂ ਤੁਸੀਂ ਜਾਓਗੇ, ਜ਼ਾਹਰ ਜੀ ਗੱਲ ਹੈ। ਪਰ ਕਿਸੇ ਦਾ ਕੀ ਪਤਾ ਕਿ 500 ਰੁਪਏ ਪਿੱਛੇ ਬੰਦਾ ਮਾਰ ਦੂਗਾ ਜਾਂ ਕੋਈ ਆਪਦੇ ਦੋਸਤ ਦਾ ਕਤਲ ਵੀ ਕਰ ਸਕਦਾ ਵਾ। ਇਸ ਤਰ੍ਹਾਂ ਦੀ ਇੱਕ ਘਟਨਾ ਵਾਪਰੀ ਸੀਗੀ ਅੱਜ ਤੋਂ 3-4 ਮਹੀਨੇ ਪਹਿਲਾਂ। ਇੱਕ ਬੱਚਾ ਨੇ ਜਸਟ ਇਸ ਕਰਕੇ ਕਤਲ ਕਰ ਦਿੱਤਾ, ਇੱਕ ਬੱਚੇ ਨੂੰ 16 ਸਾਲ ਦੇ ਮੁੰਡੇ ਨੂੰ 18 ਸਾਲ ਦੇ ਮੁੰਡੇ ਨੇ ਕਤਲ ਕੀਤਾ ਸੀਗਾ, ਇਸ ਕਰਕੇ ਕਿ ਉਹਨੂੰ ਆਪਣੀ ਪ੍ਰੇਮਿਕਾ ਦੇ ਨਾਲ ਉਹਦੇ ਸੰਬੰਧ ਹੋਣ ਬਾਰੇ ਸ਼ੱਕ ਸੀਗਾ ਜਸਟ, ਪਰ ਉਹਦਾ ਕਤਲ ਕਰ ਦਿੱਤਾ। ਸੋ ਇੱਥੋਂ ਪ੍ਰਵਿਰਤੀ ਦਾ ਪਤਾ ਲੱਗਦਾ ਕਿ ਅਸੀਂ ਜਿਹੜਾ ਜਾ ਕਿੱਧਰ ਨੂੰ ਰਹੇ ਹਾਂ ਕਿ ਆਮ ਕ੍ਰਾਈਮ ਨਹੀਂ ਹੈਗਾ। ਜਿਹੜੇ ਸਕੂਲਾਂ ਦੇ ਵਿੱਚ ਪ੍ਰਧਾਨਗੀਆਂ ਦੇ ਰੌਲੇ ਪੈ ਰਹੇ ਆ, 11ਵੀਂ-12ਵੀਂ ਦੇ ਜਵਾਕ ਇੱਕ ਦੂਜੇ ਦੇ ਸਿਰ ਪਾੜੀ ਜਾਂਦੇ ਆ ਜਿਹੜੇ ਖੇਡ ਦੇ ਗਰਾਊਂਡਾਂ ਦੇ ਵਿੱਚ ਕਤਲ ਹੋ ਰਹੇ ਆ, 500 ਰੁਪਏ ਪਿੱਛੇ ਕਤਲ ਹੋ ਰਿਹਾ, ਤਾਂ ਇਹ ਬਲਵਿੰਦਰ ਜੀ ਸਾਡੇ ਵਿੱਚ ਆ ਰਹੇ ਨਿਘਾਰ ਦੀ ਇੱਕ ਨਿਸ਼ਾਨੀ ਆ, ਅਲਾਰਮਿੰਗ ਸਿਚੁਏਸ਼ਨ ਹੈ। ਪਰ ਦੁੱਖ ਦੀ ਗੱਲ ਆ ਕਿ ਅਸੀਂ ਬਹੁਤੇ ਇਹਨਾਂ ਚੀਜ਼ਾਂ ਨੂੰ ਮੰਨਣ ਦੀ ਬਜਾਏ ਜਾਂ ਇਹਨਾਂ ਚੀਜ਼ਾਂ ਤੇ ਚਿੰਤਨ ਕਰਨ ਦੀ ਬਜਾਏ ਇਹਨਾਂ ਨੂੰ ਆਪਾਂ ਕਹਿ ਲਈਏ ਕਿ ਇੱਕ ਚੀਜ਼ ਨਾਲ ਜਾਂ ਤਾਂ ਨਕਾਰ ਦਿੰਦੇ ਆ ਜਾਂ ਫਿਰ ਇਹਨਾਂ ਨੂੰ ਅਣਗੌਲਿਆ ਕਰਕੇ ਛੱਡ ਦਿੰਦੇ ਆ। ਜੀ ਜੀ ਬਿਲਕੁਲ, ਜਿਹੜੀ ਇਹ ਮਾਨਸਿਕ ਹਾਲਤ ਆ ਲੋਕਾਂ ਦੀ ਬਹੁਤ ਬਦਲ ਰਹੀ ਆ, ਬਹੁਤ ਵਿਗੜ ਵੀ ਰਹੀ ਆ। ਤੇ ਅੱਗੇ ਅਖੀਰ ਦੇ ਵਿੱਚ ਆਪਾਂ ਗੱਲ ਕਰਦੇ ਹਾਂ 80ਵੀਆਂ ਦੇ ਵਿੱਚ ਪੁਲਿਸ ਦੇ ਅਤਿਆਚਾਰ ਕਾਰਨ ਪੈਦਾ ਹੋਏ ਖਾੜਕੂਵਾਦ ਦੌਰਾਨ ਪੰਜਾਬ ਦੇ ਵਿੱਚੋਂ ਗਾਇਬ ਹੋਏ 8000 ਮੁੰਡੇ, ਇੱਕ ਰਿਪੋਰਟ ਦਾ ਖੁਲਾਸਾ। ਦੇਖੋ ਜੀ, ਜਸਵੰਤ ਸਿੰਘ ਖਾਲੜਾ, ਸਰਦਾਰ ਜਸਵੰਤ ਸਿੰਘ ਖਾਲੜਾ, ਉਹਨਾਂ ਦਾ ਨਾਮ ਸ਼ਾਇਦ ਕੋਈ ਇਹੋ ਜਿਹਾ ਬੰਦਾ ਹੀ ਹੋਊਗਾ ਜਿਹੜਾ ਜਾਣਦਾ ਨਾ ਹੋਊਗਾ ਜਾਂ ਉਹ ਬੰਦੇ ਨੇ ਕਦੇ ਅਖਬਾਰ ਨਹੀਂ ਚੱਕਿਆ ਹੋਣਾ। ਉਹਨਾਂ ਦੇ ਵੇਲੇ ਜਿਹੜਾ ਪੰਜਾਬ ਦੇ ਵਿੱਚ ਪੁਲਿਸ ਵਧੀਕੀਆਂ ਦਾ ਅੰਕੜਾ ਜਿਹੜਾ ਵਾ ਉਹਨਾਂ ਨੇ ਨਸ਼ਰ ਕੀਤਾ ਸੀਗਾ ਕਿਸੇ ਵੇਲੇ, ਤੇ ਉਹ ਕਹਿੰਦੇ ਸੀਗੇ ਕਿ ਸੂਬੇ ਦੇ ਇਕੱਲੇ ਸ਼੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੇ ਵਿੱਚ 2000 ਤੋਂ ਵੱਧ ਜਿਹੜੇ ਬੰਦੇ ਆ, ਨੌਜਵਾਨ ਆ, ਉਹਨਾਂ ਨੂੰ ਪੁਲਿਸ ਵੱਲੋਂ ਭੇਦ ਭਰੇ ਢੰਗ ਦੇ ਨਾਲ ਗਾਇਬ ਕੀਤਾ ਗਿਆ ਵਾ ਤੇ ਜਿਨ੍ਹਾਂ ਦੀਆਂ ਲਾਸ਼ਾਂ ਨੂੰ ਅਣਪਛਾਤੇ ਦੱਸਦੇ ਹੋਏ ਉਹਨਾਂ ਲਾਸ਼ਾਂ ਦਾ ਸੰਸਕਾਰ ਕਰ ਦਿੱਤਾ ਗਿਆ। ਪਰ ਚੰਡੀਗੜ੍ਹ ਪ੍ਰੈਸ ਕਲੱਬ ਦੇ ਵਿੱਚ ਇੱਕ 200 ਪੰਨਿਆਂ ਦੀ ਪੰਜਾਬ ਡਿਸਪੀਅਰ ਰਿਪੋਰਟ ਜਾਰੀ ਕੀਤੀ ਗਈ ਆ ਤੇ ਇਸ ਰਿਪੋਰਟ ਦੇ ਵਿੱਚ ਹੈਰਾਨੀਜਨਕ ਖੁਲਾਸਾ ਕੀਤਾ ਗਿਆ ਕਿ ਉਸ ਕਾਲੇ ਦੌਰ ਦੇ ਦੌਰਾਨ ਸੂਬੇ ਭਰ ਦੇ ਵਿੱਚੋਂ 8257 ਨੌਜਵਾਨ ਜਾਂ ਬੰਦੇ ਜਿਹੜੇ ਚੁੱਕੇ ਗਏ, ਉਹਨਾਂ ਨੂੰ ਗਾਇਬ ਕਰ ਦਿੱਤਾ ਗਿਆ ਤੇ ਉਹਨਾਂ ਦੀਆਂ ਲਾਸ਼ਾਂ ਨੂੰ ਅਣਪਛਾਤੀਆਂ ਦੱਸਦੇ ਹੋਏ ਵੱਖ-ਵੱਖ ਸ਼ਮਸ਼ਾਨ ਘਾਟਾਂ ਦੇ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ। ਸੋ ਬਹੁਤ ਇੱਕ ਮਾੜਾ ਦੌਰ ਪੰਜਾਬ ਦੇ ਲੋਕਾਂ ਨੇ, ਪੰਜਾਬ ਦੇ ਨੌਜਵਾਨਾਂ ਨੇ, ਪੰਜਾਬ ਦੀਆਂ ਭੈਣਾਂ ਨੇ, ਪੰਜਾਬ ਦੀਆਂ ਧੀਆਂ ਨੇ, ਪੰਜਾਬ ਦੀਆਂ ਮਾਵਾਂ ਨੇ ਹੰਢਾਇਆ। ਖਾਲੜਾ ਸਾਹਿਬ ਬਾਰੇ ਵੀ ਹਾਲੇ ਤੱਕ ਕੋਈ ਸਪਸ਼ਟ ਨਹੀਂ ਕਹਿ ਸਕਦੇ। ਦੂਜੀ ਗੱਲ ਇਹ ਹੈ ਕਿ ਇਹਨਾਂ ਸਾਰੇ ਮਾਮਲਿਆਂ ਦੀ ਜਾਂਚ ਹੋਣੀ ਚਾਹੀਦੀ ਆ ਔਰ ਜਾਂਚ ਹੋ ਕੇ ਇਨਸਾਫ ਤਾਂ ਕੀ ਮਿਲਣਾ ਵਾ। ਅੱਜ ਜੇ ਤੁਸੀਂ 25 ਸਾਲਾਂ ਬਾਅਦ 30 ਸਾਲਾਂ ਬਾਅਦ ਉਸ ਗੱਲ ਦਾ ਜ਼ਿਕਰ ਕਰ ਰਹੇ ਹੋ ਤਾਂ ਉਹਨੂੰ ਅਸੀਂ ਇਨਸਾਫ ਦੇ ਵਿੱਚ ਤਾਂ ਨਹੀਂ ਕਾਊਂਟ ਕਰ ਸਕਦੇ। ਪਰ ਹਾਂ, ਜਿਹੜੇ ਬੰਦੇ ਇਹਨਾਂ ਲਾਸ਼ਾਂ ਦੇ ਆਸਰੇ ਤਰੱਕੀਆਂ ਦੀਆਂ ਪੌੜੀਆਂ ਚੜ੍ਹ ਕੇ ਉਹਨਾਂ ਨੂੰ ਸਜ਼ਾਵਾਂ ਜ਼ਰੂਰ ਮਿਲਣੀਆਂ ਚਾਹੀਦੀਆਂ, ਕਿਉਂਕਿ ਉਹਨਾਂ ਦੇ ਮੋਢਿਆਂ ਤੇ ਫੀਤੀਆਂ ਲੱਗੀਆਂ ਤਾਂ ਬਹੁਤੇ ਬੰਦੇ ਇਹੋ ਜਿਹੇ ਆ ਜਿਨ੍ਹਾਂ ਦੇ ਫੀਤੀਆਂ ਜਿਹੜੀਆਂ ਨੇ ਉਹ ਲਾਲ ਰੰਗ ਦੀਆਂ ਲੱਗੀਆਂ ਪਰ ਲੋਕਾਂ ਨੂੰ ਸ਼ਾਇਦ ਚਿੱਟੇ ਦੀਆਂ ਨਜ਼ਰ ਆਉਂਦੀਆਂ। ਜੀ
ਬਹੁਤ ਬਹੁਤ ਧੰਨਵਾਦ ਪ੍ਰਵੀਨ ਸ਼ਰਮਾ ਜੀ। ਜੀ ਧੰਨਵਾਦ ਜੀ ਤੁਹਾਡਾ, ਪੂਰੀ ਟੀਮ ਦਾ ਧੰਨਵਾਦ ਔਰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਸ ਸਨ ਸਾਡੇ ਨਾਲ ਜੁੜੇ ਪ੍ਰਵੀਨ ਸ਼ਰਮਾ ਜੀ। ਹੁਣ ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਆਪ ਸਾਰਿਆਂ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।